ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਜਿੰਦ ਕੌਰ ਅਨਾਇਤ ਕੌਰ ਵਿਕਰਸਫੀਲਡ, ਮਹਿੰਦਰ ਸਿੰਘ, ਮਹਿੰਦਰ ਕੌਰ ਮੱਟੂ ਯੂਬਾ ਸਿਟੀ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 21 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਉਸ ਖਬਰ ਤੋਂ ਜਿਸ ਖਬਰ ਨੂੰ ਹੁਣ ਸੁਣ ਕੇ ਲੋਕ ਹੈਰਾਨ ਹੀ ਨਹੀਂ ਬਲਕਿ ਪਰੇਸ਼ਾਨ ਵੀ ਹੋਣਗੇ। ਕਹਿੰਦੇ ਇੱਕ ਮੰਤਰੀ ਹੈ ਜਿਨ੍ਹਾਂ ਦਾ ਨਾਮ ਧਾਲੀਵਾਲ ਹੈ, ਉਹ ਉਸ ਵਿਭਾਗ ਦੇ ਮੰਤਰੀ ਰਹੇ ਜਿਹੜਾ ਹਾਲੇ ਮਹਿਕਮਾ ਹੀ ਹੈ ਨਹੀਂ ਸੀਗਾ ਜੀ। ਕਿ ਪੰਜਾਬ ਦੇਸ਼ ਗਜਟ ਸ਼ਰਮਾ ਜੀ ਤੁਹਾਡੀ ਆਵਾਜ਼ ਬਹੁਤ ਕੱਟ ਕੇ ਆ ਰਹੀ ਹੈ। ਕੀ ਤੁਸੀਂ ਸ਼ੁਰੂ ਤੋਂ ਜਿਹੜੀ ਖਬਰ ਦੇ ਉੱਤੇ ਟਿੱਪਣੀ ਆਪਣੀ ਉਹ ਦੁਬਾਰਾ ਸ਼ੁਰੂ ਕਰ ਸਕਦੇ ਹੋ ਪਲੀਜ਼? ਬਿਲਕੁਲ ਨਹੀਂ ਜੀ, ਮਾਫ ਕਰਨਾ, ਆਪਾਂ ਸ਼ਰਮਾ ਜੀ ਨਾਲ ਇੱਕ ਵਾਰ ਫਿਰ ਤੋਂ ਜੁੜਨ ਦਾ ਜਿਹੜਾ ਯਤਨ ਉਹ ਕਰਦੇ ਹਾਂ ਜੀ। ਸ਼ਰਮਾ ਜੀ ਦੀ ਜਿਹੜੀ ਆਵਾਜ਼ ਆ ਉਹ ਆਪਣੇ ਤੱਕ ਪ੍ਰੋਪਰ ਪਹੁੰਚ ਨਹੀਂ ਸੀ ਰਹੀ, ਇਸ ਕਰਕੇ ਆਪਾਂ ਉਹਨਾਂ ਦੇ ਨਾਲ ਦੁਬਾਰਾ ਜਿਹੜਾ ਜੁੜਨ ਦਾ ਯਤਨ ਕਰਦੇ ਹਾਂ। ਸੋ ਆਪਾਂ ਅੱਜ ਦੀਆਂ ਜਿਹੜੀਆਂ ਖਬਰਾਂ ਨੇ ਉਹਨਾਂ ਨੂੰ ਲੈ ਕੇ ਜਿਨ੍ਹਾਂ ਨੂੰ ਲੈ ਕੇ ਚਰਚਾ ਕਰਾਂਗੇ, ਉਹਨਾਂ ਦੇ ਵਿੱਚ ਸਭ ਤੋਂ ਅਹਿਮ ਜਿਹੜੀ ਖਬਰ ਆ ਉਹਦੇ ਵਿੱਚ ਧਾਲੀਵਾਲ ਜਿਹੜੇ ਮਹਿਕਮੇ ਦੇ ਮੰਤਰੀ ਨੇ ਉਹ ਮਹਿਕਮਾ ਹੀ ਹੈ ਨਹੀਂ ਗਾ। SGPC ਦਾ ਕਹਿਣਾ ਹੈ ਕਿ ਜਥੇਦਾਰ ਸਾਡੇ ਅਧੀਨ ਨੇ, ਧਾਮੀ ਨੂੰ ਮਨਾਉਣ ਦੀ ਜਿਹੜੀ ਕਵਾਇਦ ਆ ਉਹ ਹਾਲੇ ਵੀ ਜਾਰੀ ਆ। PGI ਦੀ ਰਿਪੋਰਟ ਪੰਜਾਬ ਦੇ ਲੋਕਾਂ ਤੇ ਹੁਣ ਦਵਾਈਆਂ ਨਹੀਂ ਕਰਦੀਆਂ ਅਸਰ। ਕੁੜੀ ਬਰਾਤ ਲੈ ਗਈ ਸੀ, ਵਿਆਹ ਦੀ ਹਰ ਪਾਸੇ ਚਰਚਾ ਹੋ ਰਹੀ ਆ। ਇਹਨਾਂ ਸਾਰੀਆਂ ਖਬਰਾਂ ਨੂੰ ਲੈ ਕੇ ਆਪਾਂ ਸ਼ਰਮਾ ਜੀ ਨਾਲ ਗੱਲਬਾਤ ਕਰਾਂਗੇ, ਇਹਨਾਂ ਖਬਰਾਂ ਉੱਤੇ ਚਰਚਾ ਕਰਾਂਗੇ, ਉਹਨਾਂ ਦੇ ਨਾਲ ਜੁੜਨ ਦਾ ਯਤਨ ਕਰਦੇ ਹਾਂ। ਪੱਖ ਦੇ ਰਹੇ ਨੇ ਜੀ, ਇਹ ਕਹਿ ਰਹੇ ਨੇ ਜੀ ਕਿ ਇਹ ਵਿਭਾਗ ਜਿਹੜਾ ਕੁਲਦੀਪ ਸਿੰਘ ਧਾਲੀਵਾਲ ਕੋਲ ਸੀਗਾ ਪ੍ਰਸ਼ਾਸਨਿਕ ਸੁਧਾਰ ਵਾਲਾ ਜੀ, ਉਹ ਤਾਂ ਹੋਂਦ 'ਚ ਨਹੀਂਗਾ। ਮਤਲਬ ਇਹ ਕਿਹੋ ਜਿਹਾ ਕੱਲ ਦਾ ਪੰਜਾਬ ਦਾ ਸਾਰਾ ਮੀਡੀਆ ਇਸ ਖਬਰ ਨੂੰ ਇਸ ਤਰ੍ਹਾਂ ਚਲਾ ਰਿਹਾ ਸੀਗਾ ਕਿ ਧਾਲੀਵਾਲ ਦਾ ਇੱਕ ਜਿਹੜਾ ਮਤਲਬ ਕਿ ਹੈਗਾ ਮਹਿਕਮਾ ਉਹਨੂੰ ਖਤਮ ਕਰਤਾ ਜੀ। ਖਤਮ ਨਹੀਂ ਕੀਤਾ, ਉਹਨਾਂ ਨੇ ਕਿਹਾ ਕਿ ਤਾਂ ਹੋਂਦ 'ਚ ਨਹੀਂਗਾ। ਮਤਲਬ ਜੇ ਤੁਸੀਂ ਇਹ ਕਹਿੰਦੇ ਹੋ ਕਿ ਇਹ ਵਿਭਾਗ ਹੋਂਦ 'ਚ ਨਹੀਂਗਾ, ਫਿਰ ਉਹ ਪਿਛਲੇ 3 ਸਾਲਾਂ ਤੋਂ ਮੰਤਰੀ ਕਿਹੜੇ ਵਿਭਾਗ ਦੇ ਨੇ? ਜੀ ਸਹੀ ਹੈ, ਉਹਨਾਂ ਨੂੰ ਚਾਰਜ ਕਿਵੇਂ ਦਿੱਤਾ ਤੁਸੀਂ? ਤੇ ਜੇ ਅੱਜ ਹੋਂਦ 'ਚ ਨਹੀਂਗਾ ਤਾਂ ਖਤਮ ਕਦੋਂ ਹੋਇਆ? ਕਿਹਨੇ ਖਤਮ ਕੀਤਾ? ਜਦੋਂ ਖਤਮ ਹੋਇਆ ਸੀ ਉਸ ਸਮੇਂ ਉਸ ਵਿਭਾਗ ਨਾਲ ਸੰਬੰਧਿਤ, ਉਸ ਮਹਿਕਮੇ ਨਾਲ ਸੰਬੰਧਿਤ ਮੁਲਾਜ਼ਮ ਕਿੱਥੇ ਐਡਜਸਟ ਕੀਤੇ? ਉਹਨਾਂ ਦੀਆਂ ਤਨਖਾਹਾਂ ਭੱਤਿਆਂ ਦਾ ਕੀ ਬਣ ਰਿਹਾ? ਮੰਤਰੀ ਸਾਹਿਬ 3 ਸਾਲ ਤੋਂ ਇਸ ਵਿਭਾਗ ਨੂੰ ਸੰਭਾਲੀ ਬੈਠੇ ਨੇ ਤੇ ਉਹਨਾਂ ਕੋਲ ਕੋਈ ਫਾਇਦੇ ਨਹੀਂ ਆਈ, ਕਦੇ ਕੰਮੇ ਨਹੀਂ ਆਇਆ ਕੋਈ ਕਦੇ। ਮਤਲਬ ਕਿਸ ਨੂੰ ਮੂਰਖ ਬਣਾਇਆ ਜਾ ਰਿਹਾ ਤੇ ਕਿਉਂ ਬਣਾਇਆ ਜਾ ਰਿਹਾ? ਜੀ, ਕਿ ਕੁਲਦੀਪ ਸਿੰਘ ਧਾਲੀਵਾਲ ਹੋਰੀ ਜਦੋਂ ਪੰਜਾਬ ਸਰਕਾਰ ਦੇ ਵਿੱਚ ਮਿਨਿਸਟਰ ਸੀ ਤਾਂ ਉਹਨਾਂ ਨੇ ਬੜਾ ਢੋਲ ਵਜਾ ਕੇ ਕਿਹਾ ਜੀ ਕਿ ਮੈਂ ਅੱਜ ਜ਼ਮੀਨਾਂ ਖਾਲੀ ਕਰਾ ਰਿਹਾ, ਕਿਉਂਕਿ ਉਸ ਸਮੇਂ ਉਹਨਾਂ ਕੋਲ ਪੰਜਾਬ ਦਾ ਪੇਂਡੂ ਵਿਕਾਸ ਤੇ ਪੰਚਾਇਤੀ ਵਿਭਾਗ ਸੀ। ਹਾਂਜੀ, ਫਿਰ ਉਹਨਾਂ ਕੋਲ ਨਾਲ ਹੀ ਉਹਨਾਂ ਕੋਲ ਮਤਲਬ ਕਿ ਉਸ ਸਮੇਂ ਜਿਹੜਾ ਸਾਡੇ ਦੂਸਰੇ ਕੁਝ ਮਹਿਕਮੇ ਨੇ, ਕੁਝ ਹੋਰ ਮਹਿਕਮੇ ਸੀ, ਉਹਨਾਂ ਕੋਲ ਪਸ਼ੂ ਪਾਲਣ ਉਹਨਾਂ ਕੋਲ ਸੀ ਤੇ ਉਹ ਉਹਨਾਂ ਤੋਂ ਵਾਪਸ ਲੈ ਲਏ, ਕੱਦ ਘਟ ਗਿਆ ਉਹਨਾਂ ਦਾ। ਫਿਰ ਹੁਣ ਲੈ ਦੇ ਕੇ ਉਹਨਾਂ ਕੋਲ ਇੱਕ ਪ੍ਰਸ਼ਾਸਨਿਕ ਸੁਧਾਰ ਤੇ ਇੱਕ ਨਾਲ ਦੀ ਨਾਲ ਉਹਨਾਂ ਕੋਲ NRI ਮੰਤਰਾਲਾ ਸੀ। ਹੁਣ ਕੱਲਾ ਲੈ ਦੇ ਕੇ NRI ਮਹਿਕਮਾ ਰਹਿ ਗਿਆ ਉਹਨਾਂ ਕੋਲ ਜੀ। ਤੇ ਮਤਲਬ ਜੇ ਵਿਭਾਗ ਹੋਂਦ 'ਚ ਨਹੀਂਗਾ ਤਾਂ ਫਿਰ ਉਹਨਾਂ ਨੂੰ ਮੰਤਰੀ ਕਿਸ ਵਿਭਾਗ ਦਾ ਬਣਾਇਆ ਵਾ ਸੀਗਾ? ਤੇ ਜਨਾਬ ਇੰਨੀ ਦੇਰ ਤੋਂ ਅਣਜਾਣ ਸੀ। ਇਹ ਪੰਜਾਬ ਨੂੰ ਮੂਰਖ ਬਣਾ ਰਹੇ ਨੇ।
ਪ੍ਰਵੀਨ ਜੀ, ਅੱਜ ਦੀ ਤਰੀਕ 'ਚ ਸਭ ਤੋਂ ਵੱਡਾ ਮਸਲਾ ਹੀ ਪ੍ਰਸ਼ਾਸਨਿਕ ਸੁਧਾਰ ਦਾ ਪੰਜਾਬ 'ਚ ਤਾਂ। ਜੀ ਸਹੀ ਹੈ, ਬਿਲਕੁਲ। ਕਿ ਅਫਸਰਸ਼ਾਹੀ ਨੂੰ ਨਕੇਲ ਕਿਵੇਂ ਕੱਸਣੀ ਹੈ, ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨੂੰ ਕੰਟਰੋਲ ਕਿਵੇਂ ਕਰਨਾ ਹੈ, ਉਹ ਆਪ ਉਦਰੀਆਂ ਕਰਦੇ ਨੇ ਜਾਂ ਆਪਣੀ ਮਰਜ਼ੀ ਨਾਲ ਚਲਾ ਰਹੇ ਨੇ। ਤੇ ਇਹ ਆਹ ਕੰਮ ਵੀ ਉਹ ਆਪੇ ਕਰ ਗਏ। ਜੀ ਜੀ। ਜਾਂ ਇੱਕ ਵਿਭਾਗ ਹੀ ਕਾਗਜ਼ਾਂ 'ਚ ਖਤਮ ਕਰਕੇ, ਉਹ ਪੰਜਾਬ 'ਚ ਆਪਾਂ ਇੱਕ ਦਿਨ ਇੱਕ ਪਿੰਡ ਦੀ ਸਟੋਰੀ ਕੀਤੀ ਸੀ ਨਾ, ਹਾਂਜੀ ਹਾਂਜੀ, ਕਿ ਨਿਊ ਪਿੰਡ ਦੇ ਨਾਂ ਨਾਲ ਇੱਕ ਪਿੰਡ ਬਣ ਗਿਆ ਤੇ ਉਹ 'ਚ ਇੰਨੇ ਘਪਲੇ ਹੋ ਗਏ, ਹੈਨਾ। ਤੇ ਉਹ ਪਿੰਡ ਕਾਗਜ਼ਾਂ 'ਚ ਬਣਿਆ ਤੇ ਉਹ ਹੈ ਹੀ ਨਹੀਂ ਸੀ। ਹੁਣ ਇਹ ਵਿਭਾਗ ਕਾਗਜ਼ਾਂ 'ਚ ਸੀ, ਫਿਰ ਹੈ ਹੀ ਨਹੀਂ ਸੀ ਜੀ। ਤੇ ਮੰਤਰੀ ਸਾਹਿਬ ਇਹੀ ਬਣੇ ਰਹੇ। ਜਾਂ ਆਪਣੇ ਕਈ ਵਾਰ ਪਿੰਡਾਂ 'ਚ ਪਿੰਡ ਹੁੰਦੇ ਨੇ ਬੇਚਰਾਗੇ ਕੇ ਪਿੰਡ ਕਹਿੰਦੇ ਉਹਨਾਂ ਨੂੰ, ਕਿ ਬੇਚਰਾਗੇ ਪਿੰਡ ਨੇ ਜੀ। ਮਤਲਬ ਉਹ ਪਿੰਡ ਤਾਂ ਹੈਗੇ ਨੇ, ਇਮਾਰਤਾਂ ਤਾਂ ਖੜੀਆਂ ਨੇ, ਘਰ-ਬਾਰ ਤਾਂ ਖੜੇ ਨੇ, ਪਰ ਉਹਨਾਂ 'ਚ ਕੋਈ ਦੀਵਾ ਨਹੀਂ ਬਲਦਾ। ਤੇ ਇਹ ਮਹਿਕਮਾ, ਇਹ ਵਿਭਾਗ ਅਜਿਹਾ ਸੀਗਾ ਕਿ ਮਤਲਬ ਕਿ ਹੈਗਾ ਤਾਂ ਹੈ ਪਰ ਬੇਚਰਾਗਾ ਮਹਿਕਮਾ ਸੀਗਾ। ਫਿਰ ਮੰਤਰੀ ਸਾਹਿਬ ਲਾਂਟਰਨ ਲੈ ਕੇ ਕਿਉਂ ਖੜੇ ਸੀ ਇੱਥੇ? ਸੋ ਇਹ ਇੱਕ ਬਹੁਤ ਡੂੰਘਾ ਹੈ, ਮੈਨੂੰ ਲੱਗਦਾ ਇਹਦੇ ਕਈ ਪੱਖ ਆਉਂਦੇ ਦਿਨਾਂ 'ਚ ਉਭਰਨਗੇ। ਇਹਦੇ ਆਧਾਰ ਦੇ ਉੱਤੇ ਕੋਈ ਵੱਡਾ ਘਪਲਾ, ਕੋਈ ਵੱਡਾ ਇਸ਼ੂ ਸਾਹਮਣੇ ਆ ਸਕਦਾ ਹੈ। ਪਰ ਇਸ ਮਹਿਕਮੇ ਨੂੰ ਖਤਮ ਕਰਾਉਣ ਦੀ ਸਾਜ਼ਿਸ਼ ਕੀਤੀ ਹੈ। ਖਤਮ ਕਿਉਂ ਕਰਾਇਆ? ਕਿਸੇ ਸਮੇਂ ਇਹਦੇ ਨਾਂ ਤੇ ਕਮਿਸ਼ਨ ਬਣਦੇ ਰਹੇ ਨੇ, ਸਾਰਾ ਕੁਝ ਹੁੰਦਾ ਰਿਹਾ, ਤੇ ਅੱਜ ਇਸ ਸਥਿਤੀ ਦੇ ਵਿੱਚ ਇਹ ਇੱਕ ਵੱਡਾ ਸਵਾਲ ਹੈ। ਤੇ ਪੰਜਾਬ ਦਾ ਮੀਡੀਆ ਪਤਾ ਨਹੀਂ ਕਿਵੇਂ ਕਹੀ ਜਾਂਦਾ ਕਿ ਮਹਿਕਮਾ ਹੀ ਖਤਮ, ਮਹਿਕਮਾ ਹੀ ਖਤਮ। ਅਸਲ ਦੇ ਵਿੱਚ ਤਾਂ ਇਹ ਮਹਿਕਮਾ ਖਤਮ ਨਹੀਂਗਾ, ਇਹਨਾਂ ਨੇ ਕਿਹਾ ਕਿ ਇਹ ਮਹਿਕਮੇ ਦੀ ਹੋਂਦ ਨਹੀਂ। ਇਹਦੇ ਬਹੁਤ ਅਰਥ ਨੇ। ਜੀ ਜੀ। ਅਸਲ ਦੇ ਵਿੱਚ ਸ਼ਰਮਾ ਜੀ, ਸਰਕਾਰਾਂ ਨੂੰ ਵੀ ਪਤਾ ਲੱਗ ਗਿਆ ਵੀ ਪੁੱਛਣਾ ਸਾਨੂੰ ਕਿਹਨੇ, ਨਾ ਵਿਰੋਧੀ ਧਿਰਾਂ ਨੇ ਪੁੱਛਣਾ, ਨਾ ਮੀਡੀਆ ਨੇ ਪੁੱਛਣਾ। ਥੋੜੇ ਬਹੁਤ ਲੋਕ ਨੇ ਜਿਹੜੇ ਰੌਲਾ ਪਾਉਣਗੇ ਇਸ ਗੱਲ ਦੇ ਉੱਤੇ। ਕਮਾਲ ਦੀ ਗੱਲ ਇਹ ਹੈ ਵੀ ਉਸ ਮਹਿਕਮੇ ਦੇ ਮੁੱਖ ਸਕੱਤਰ, ਪ੍ਰਮੁੱਖ ਸਕੱਤਰ, ਬਾਕੀ ਅਮਲਾ ਫਾਲਾ, ਉਹ ਤਨਖਾਹ ਕਾਹਦੀ ਲਈ ਜਾਂਦਾ ਫਿਰ, ਜੇ ਮਹਿਕਮਾ ਹੀ ਹੈ ਨਹੀਂ ਤਾਂ? ਨਾ ਸਿਰਫ ਕੱਲਾ ਮੰਤਰੀ, ਬਾਕੀ ਦੂਜੇ ਲੋਕ। ਹਾਂਜੀ। ਐਸਜੀਪੀਸੀ ਨੇ ਅੱਜ ਇੱਕ ਬੜੀ ਅਜੀਬੋ-ਗਰੀਬ ਗੱਲ ਕਹੀ ਹੈ। ਵੈਸੇ ਤਾਂ ਜੇਕਰ ਆਪਾਂ ਰਹਿਤ ਮਰਿਆਦਾ ਦੀ ਗੱਲ ਕਰੀਏ ਜਾਂ ਸਿਧਾਂਤ ਦੀ ਗੱਲ ਕਰੀਏ, ਅਸੂਲ ਦੀ ਗੱਲ ਕਰੀਏ, ਫਿਰ ਤਾਂ ਉਹਨਾਂ ਦੀ ਗੱਲ ਕੁਛ ਹੱਦ ਤੱਕ ਸਹੀ ਵੀ ਹੈ। ਪਰ ਉਹਨਾਂ ਨੇ ਜਿਸ ਸ਼ਬਦਾਵਲੀ ਦੇ ਵਿੱਚ ਇਹਦਾ ਪ੍ਰਗਟਾਵਾ ਕੀਤਾ, ਉਹ ਸ਼ਬਦਾਵਲੀ ਲੋਕਾਂ ਨੂੰ ਰੜਕ ਰਹੀ ਹੈ। ਉਹ ਕਹਿੰਦੇ ਕਿ ਜਿਹੜੇ ਜਥੇਦਾਰ ਸਾਹਿਬਾਨ ਨੇ, ਇਹ ਸਾਡੇ ਅਧੀਨ ਨੇ ਜੀ। ਪ੍ਰਵੀਨ ਜੀ, ਪਹਿਲੀ ਗੱਲ ਤਾਂ ਸੰਵਿਧਾਨਕ ਤੌਰ ਤੇ ਵੀ, ਸਿਧਾਂਤਕ ਤੌਰ ਤੇ ਵੀ, ਜਿਹੜਾ ਇਹਨਾਂ ਦੇ ਐਕਟ ਨੇ ਉਹਦੇ ਤੌਰ ਤੇ ਵੀ ਸ਼੍ਰੋਮਣੀ ਕਮੇਟੀ ਗਲਤ ਕਹਿ ਰਹੀ ਹੈ। ਜੀ ਜੀ। ਕਿਸੇ ਵੀ ਆਧਾਰ ਤੇ ਜਥੇਦਾਰ ਸਾਹਿਬਾਨ ਉਹਨਾਂ ਦੇ ਅਧੀਨ ਨਹੀਂ ਆਉਂਦੇ। ਜਿਸ ਐਕਟ 1925 ਦੀ ਉਹ ਗੱਲ ਕਰਦੇ ਨੇ, ਉਸ ਐਕਟ ਦੇ ਵਿੱਚ ਹੈੱਡ ਗ੍ਰੰਥੀ ਤੱਕ ਹੈ ਜੀ। ਜਥੇਦਾਰ ਦਾ ਰਿਕਾਰਡ ਨਹੀਂ ਆ ਉਹਨਾਂ ਕੋਲ ਕਿ ਹਾਂ ਕਿ ਉਹ ਉਹਨਾਂ ਨੂੰ ਚਲਾਉਣਗੇ। ਮਤਲਬ ਜੇ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹਵਾਲੇ ਨਾਲ ਸਮਝਣਾ ਹੋਵੇ, ਗੁਰੂ ਸਾਹਿਬ ਦਾ ਥਾਪਿਆ ਤਖਤ ਹੈ, ਉਹ ਹੁਣ ਸ਼੍ਰੋਮਣੀ ਕਮੇਟੀ ਦੇ ਅਧੀਨ ਆਊਗਾ? ਬਿਲਕੁਲ ਸਹੀ ਹੈ ਜੀ, ਬਿਲਕੁਲ, ਹੈ ਨਾ। ਤੇ ਜਿਹੜੇ ਐਕਟ ਦੀ ਗੱਲ ਕਰਦੇ ਉਹਨਾਂ 'ਚ ਹੈੱਡ ਗ੍ਰੰਥੀ ਤੱਕ ਦਾ ਪਹਿਲੂ ਹੈ, ਉਹ 'ਚ ਜਥੇਦਾਰ ਸਾਹਿਬਾਨ ਵਾਲਾ ਪਹਿਲੂ ਨਹੀਂ ਹੈ। ਤੇ ਇਹ ਸ਼੍ਰੋਮਣੀ ਕਮੇਟੀ ਨੇ ਕੋਈ ਨਵਾਂ ਚੰਨ ਨਹੀਂ ਚਾੜਿਆ। ਇਹ ਤੋਂ ਪਹਿਲਾਂ ਵੀ ਇਹੀ ਵਰਤਾਰਾ ਰਿਹਾ ਹੈ, ਚਾਹੇ ਉਹ ਜਥੇਦਾਰ ਗਿਆਨੀ ਪੂਰਨ ਸਿੰਘ ਵਾਲਾ ਮਸਲਾ ਹੋਵੇ, ਚਾਹੇ ਜਥੇਦਾਰ ਪ੍ਰੋਫੈਸਰ ਰਣਜੀਤ ਸਿੰਘ ਵਾਲਾ ਪਹਿਲੂ ਦੇਖ ਲਓ, ਭਾਈ ਰਣਜੀਤ ਸਿੰਘ ਵਾਲਾ ਦੇਖ ਲਓ, ਤੇ ਹੁਣ ਗਿਆਨੀ ਹਰਪ੍ਰੀਤ ਸਿੰਘ ਵਾਲਾ ਦੇਖ ਲਓ। ਇਹ ਵਰਤਾਰਾ ਸਮੇਂ-ਸਮੇਂ ਦੁਹਰਾਇਆ। ਕੱਲ ਸ਼੍ਰੋਮਣੀ ਕਮੇਟੀ ਜਥੇਦਾਰ ਸਾਹਿਬਾਨ ਗਿਆਨੀ ਰਘਵੀਰ ਸਿੰਘ ਨੂੰ ਮਿਲਣ ਜਾਂਦੀ ਹੈ ਤੇ ਕੀ ਕਹਿ ਕੇ ਆਉਂਦੀ ਹੈ ਕਿ ਅਸੀਂ ਤੁਹਾਨੂੰ ਦੱਸਣ ਆਏ ਹਾਂ ਜੀ ਕਿ ਸਾਡੀ ਤਾਕਤ ਕੀ ਹੈ ਜੀ, ਅਸੀਂ ਚਲਾਉਂਦੇ ਹਾਂ, ਅਸੀਂ ਤੁਹਾਨੂੰ ਲਾਉਂਦੇ ਹਾਂ, ਅਸੀਂ ਤੁਹਾਨੂੰ ਰੱਖਾਂਗੇ, ਅਸੀਂ ਤੁਹਾਨੂੰ ਕੱਢਾਂਗੇ। ਮਤਲਬ ਕੱਲ ਗਿਆਨੀ ਰਘਵੀਰ ਸਿੰਘ ਨੂੰ ਇਹ ਕਹਿ ਕੇ ਆਏ ਕਿ ਤੁਸੀਂ ਸਾਡੇ ਮੁਲਾਜ਼ਮ ਹੋ। ਇਹ ਸਾਬਤ ਕਰਨ ਗਏ ਸੀ। ਇਹ ਉਹ ਨੇ ਜਿਹੜੇ ਕਹਿੰਦੇ ਸੀਗੇ ਕਿ ਹਾਂ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਜੀ। 2 ਤਰੀਕ ਨੂੰ ਜਿਹੜੇ ਗੁਨਾਹ ਝੋਲੀ ਪਵਾਏ ਸੀ, ਉਸ ਝੋਲੀ ਤਾਂ ਹੋਰ ਗੁਨਾਹ ਨਾਲ ਭਰ ਲਈ ਤੁਸੀਂ, ਫਿਰ ਉਹ ਤੋਂ ਪਹਿਲੇ ਨਾਲੋਂ ਬੱਜਰ ਗੁਨਾਹ ਕਰ ਲਏ। ਇਹ ਸਾਰਾ ਵਰਤਾਰਾ ਕੱਲ, ਮਤਲਬ ਕਿ ਪਿਛਲੇ ਦਿਨੀ ਜਦੋਂ ਧਾਮੀ ਸਾਹਿਬ ਅਸਤੀਫਾ ਦਿੰਦੇ ਨੇ, ਉਹ ਕਹਿੰਦੇ ਗਿਆਨੀ ਰਘਵੀਰ ਸਿੰਘ ਹੋਰਾਂ ਦੀ ਜਿਹੜੀ ਆਖਰੀ ਲਿਖਤ ਹੈ ਉਹਨੇ ਮੈਨੂੰ ਜੋੜਿਆ ਤੇ ਮੈਂ ਇਸ ਲਈ ਅਸਤੀਫਾ ਦੇ ਰਿਹਾ, ਪਰ ਫੈਸਲਾ 14 ਜਣਿਆਂ ਨੇ ਲਿਆ ਸੀ। ਕਿਹੜਾ ਫੈਸਲਾ ਪ੍ਰਵੀਨ ਜੀ 14 ਜਣੇ ਲੈਂਦੇ ਨੇ ਤੇ ਕਿਹੜੇ 12 ਜਣੇ ਲੈਂਦੇ ਨੇ? ਕਿਹੜਾ ਸਮੁੱਚਾ ਇਜਲਾਸ ਲੈਂਦਾ? ਸਭ ਨੂੰ ਪਤਾ ਫੈਸਲਾ ਤਾਂ ਇੱਕ ਬੰਦਾ ਲੈ ਰਿਹਾ। ਸਹੀ ਹੈ, ਸਹੀ ਹੈ ਜੀ, ਬਿਲਕੁਲ। ਔਰ ਉਹ ਫੈਸਲਾ ਸੁਖਬੀਰ ਸਿੰਘ ਬਾਦਲ ਦਾ ਹੁੰਦਾ, ਕਿਹਨੂੰ ਰੱਖਣਾ, ਕਿਹਨੂੰ ਕੱਢਣਾ, ਕਿਹਨੂੰ ਲਾਉਣਾ, ਕਿਹਨੂੰ ਕਰਨਾ। ਔਰ ਇਸ ਲਈ ਜੇਕਰ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਇਹ ਕਿਹਾ ਕਿ ਭਾਈ ਜਥੇਦਾਰਾਂ ਨੂੰ ਲਾਉਣਾ, ਰੱਖਣਾ, ਕੱਢਣਾ, ਉਹਨਾਂ ਦੇ ਖਿਲਾਫ ਜਾਂਚ ਕਰਨੀ, ਇਹ ਸਾਰਾ ਜਥੇਦਾਰ ਸਾਹਿਬਾਨ ਦੇ ਅਧਿਕਾਰ ਖੇਤਰ ਚ ਆਉਂਦਾ, ਤਖਤ ਦੇ ਅਧਿਕਾਰ ਖੇਤਰ ਚ ਆਉਂਦਾ, ਤੁਸੀਂ ਨਹੀਂ ਕਰ ਸਕਦੇ। ਤੇ ਜੇ ਹੁਣ ਕੱਲ ਤੁਸੀਂ ਇਹ ਸਮਝਾ ਕੇ ਆਓ ਕਿ ਨਹੀਂ ਜਥੇਦਾਰ ਸਾਹਿਬ ਤੁਸੀਂ ਤਾਂ ਗਲਤ ਕਹਿ ਰਹੇ ਸੀ, ਫਿਰ ਜਥੇਦਾਰ ਸਾਹਿਬ ਤਾਂ ਗੁਨਾਹਗਾਰ ਸਾਬਤ ਕਰਦੇ ਤੁਸੀਂ। ਹੁਣ ਸ਼੍ਰੋਮਣੀ ਕਮੇਟੀ ਇਹ ਚਾਹੁੰਦੀ ਹੈ ਕਿ ਗਿਆਨੀ ਰਘਵੀਰ ਸਿੰਘ ਮਾਫੀ ਮੰਗਣ, ਆਪਣੇ ਬੋਲ ਵਾਪਸ ਲੈਣ। ਸੋ ਇਹ ਬਹੁਤ ਘਟੀਆ ਕਦਮ ਹੈ।
ਤੇ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਆਪ ਉਹ ਮਤਲਬ ਹੇਠਾਂ ਕਰਾ ਲਿਆ, ਉਹਨਾਂ ਦਾ ਕਰਾਰ ਤੇ ਉਹਨਾਂ ਦਾ ਸਾਰਾ ਕੁਝ ਸਿਧਾਂਤਕ ਤੌਰ ਤੇ ਬਹੁਤ ਹੇਠਾਂ ਆ ਗਿਆ। ਇਹ ਜੀ ਬਦਨਾਮੀ ਵਾਲਾ ਕੰਮ ਕਰ ਲਿਆ ਹੋਰ ਇੱਕ। ਜੀ ਜੀ ਤੇ ਧਾਮੀ ਸਾਹਿਬ ਨੂੰ ਮਨਾਉਣ ਦੀ ਕਵਾਇਦ ਹਾਲੇ ਵੀ ਜਾਰੀ ਹੈ ਵੀ ਸ਼ਾਇਦ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਮਨਾ ਲਿਆ ਜਾਵੇ ਦੁਬਾਰ ਤੋਂ ਕਿ ਬਈ ਅਸਤੀਫਾ ਆਪਣਾ ਵਾਪਸ ਲੈ ਲਓ ਤੇ ਦੁਬਾਰਾ ਆਪਣੇ ਅਹੁਦੇ ਤੇ ਬਹਾਲ ਹੋ ਜਾਓ। ਬਿਲਕੁਲ ਜੀ, ਕਮੇਟੀ ਬੈਠਕ ਹੁੰਦੀ ਹੈ, ਬੈਠਕ ਦੇ ਵਿੱਚ ਕਹਿੰਦੇ ਜੀ ਨਾ ਅਸਤੀਫਾ ਪ੍ਰਵਾਨ ਹੈ ਅੱਛਾ ਨਾ ਠੀਕ ਹੈ ਜੀ। ਕਮਾਲ ਅਸਤੀਫੇ ਨੂੰ ਹੋਰ ਰੱਖਿਆ ਹੈ, ਮਤਲਬ ਕਿ ਅਜੇ ਮਨਾਉਣ ਦੀ ਕੋਸ਼ਿਸ਼ ਹੈ ਕਿ ਧਾਮੀ ਸਾਹਿਬ ਨੇ ਕਹਿ ਦੇਣਾ ਆਪਣਾ ਅਸਤੀਫਾ ਵਾਪਸ, ਜਾਂ ਤੁਸੀਂ ਕਾਨੂੰਨ ਨਾ ਮਨਜ਼ੂਰ ਕਰ ਦਿੰਦੇ ਕਿ ਸਾਨੂੰ ਅਸਤੀਫਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਅੰਤਰ ਕਿਸੇ ਸੇਵਾ ਸੰਭਾਲੋ ਜੀ ਫਿਰ ਤੁਸੀਂ ਹੁਕਮ ਜਾਰੀ ਕਰਦੇ ਜੀ ਤੁਸੀਂ ਨਾ ਮਨਜ਼ੂਰ ਨਹੀਂ ਕਰ ਰਹੇ ਤੇ ਤੁਸੀਂ ਮਨਜ਼ੂਰ ਵੀ ਨਹੀਂ ਕਰ ਰਹੇ। ਮਨਜ਼ੂਰ ਇਸ ਲਈ ਨਹੀਂ ਕਰ ਰਹੇ ਕਿ ਰਘੁਜੀਤ ਕਾਲਾ ਪੰਥ ਬਣਾਉਣਾ ਸੀ ਬਾਦਲ ਸਾਹਿਬ ਤੇ ਉਹਦੇ ਖਿਲਾਫ ਹੁਣ ਚੱਕ ਲਿਆ ਕਿ ਕੱਪੜਿਆਂ ਦੀ ਜਾਂਚ ਹੋਣੀ ਚਾਹੀਦੀ ਤੇ ਉਹ ਇਸ ਲਈ ਤੁਸੀਂ ਹੁਣ ਪਹਿਲੂ ਤੋਂ ਪਿੱਛੇ ਹਟ ਰਹੇ ਹੋ ਤੇ ਫਿਰ ਤੁਸੀਂ ਅਮੀਰ ਸਾਹਿਬ ਡੈਮੇਜ ਕੰਟਰੋਲ ਵੀ ਕਰਨਾ ਚਾਹੁੰਦੇ ਹੋ। ਇੱਕੋ ਟਾਈਮ ਤੇ ਇੰਨੀ ਬਦਨਾਮੀਆਂ ਕਿਵੇਂ ਸੰਭਾਲ ਕੇ ਇੱਕ ਬੰਦਾ ਜਿਹੜਾ ਆਪਣੇ ਮਾੜਾ ਸੱਟ ਚੱਕ ਸਕੇ ਤੁਹਾਨੂੰ ਲਿਆਉਣ ਦੀ ਮਜਬੂਰੀ ਹੈ। ਮਤਲਬ ਕੱਲ ਪੂਰਾ ਪਰਸੋਂ ਪੂਰੀ ਰਾਤ ਕੱਲ ਰਾਤ ਲਗਾਤਾਰ ਲੀਡਰ ਕਰੇ ਜਾ ਰਹੇ ਨੇ, ਵਰਕਰ ਕਰੇ ਜਾ ਰਹੇ ਨੇ, ਮੁਲਾਜ਼ਮ ਕਰੇ ਜਾ ਰਹੇ ਨੇ, ਵੱਖ ਜਿਹੜੇ ਸਲਾਹਕਾਰ ਨੇ ਉਹ ਕਰੇ ਜਾ ਰਹੇ ਨੇ ਤੇ ਇਸ ਕਦਰ ਮੈਂ ਤਰਲ ਕੀਤਾ ਕਿ ਕਿਸ ਤਰ੍ਹਾਂ ਧਾਮੀ ਸਾਹਿਬ ਮੰਨ ਜਾਣ। ਪਰ ਐਡਵੋਕੇਟ ਰਜਿੰਦਰ ਸਿੰਘ ਧਾਮੀ ਜਿੰਨਾ ਕੁ ਆਪਾਂ ਸਮਝਦੇ ਹਾਂ ਮੈਂ ਦੱਸ ਕੇ ਹੁਣ ਉਹਨਾਂ ਦਾ ਬਾਤ ਮੁਸ਼ਕਲ ਹੈ ਤੇ ਜੇ ਪਰਤਦੇ ਨੇ ਤਾਂ ਹੋਰ ਨਾਮੀ ਬਦਨਾਮੀ ਲੈ ਕੇ ਪਰਤਣਗੇ। ਇਸ ਲਈ ਮੈਨੂੰ ਲੱਗਦਾ ਉਹ ਹੁਣ ਇਸ ਪ੍ਰਕਿਰਿਆ ਚ ਵਾਪਸ ਲਈ ਤਿਆਰ ਨਹੀਂ, ਪਰ ਜੇ ਇੰਤਜ਼ਾਰ ਹੈ ਬਣਾਉਣ ਦੀ ਕੋਸ਼ਿਸ਼ ਹੈ ਤੇ ਅੱਜ ਕੱਲ੍ਹ ਜਿਹੜਾ ਰਾਜਨੀਤਿਕ ਹੋ ਗਿਆ ਕੁਝ ਵੀ ਸੰਭਵ ਹੈ, ਇਸ ਲਈ ਇੰਤਜ਼ਾਰ ਹੀ ਕਰ ਲੈਣਾ ਚਾਹੀਦਾ ਆਪਾਂ ਨੂੰ। ਜੀ ਜੀ ਸ਼ਰਮਾ ਜੀ ਬਹੁਤ ਵਾਰ ਜਿਹੜੀ ਤੁਹਾਡੀ ਆਵਾਜ਼ ਆ ਜੀ ਉਹ ਪਿੱਛੋਂ ਕੱਟ ਜਾਂਦੀ ਆ ਤੇ ਉਹਦੇ ਵਿੱਚ ਸਾਨੂੰ ਸੁਣਨ ਦੇ ਵਿੱਚ ਥੋੜੀ ਦਿੱਕਤ ਆ ਜਾਂਦੀ, ਤੁਹਾਡੇ ਸ਼ਬਦ ਕਈ ਵਾਰੀ ਮਿਸ ਹੋ ਜਾਂਦੇ ਆ। ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਅਗਲੀ ਖਬਰ ਤੇ ਆਪਾਂ ਚਰਚਾ ਕਰਾਂਗੇ ਉਹਦੇ ਵਿੱਚ ਸਪਸ਼ਟਤਾ ਜਿਹੜੀ ਆ ਉਹ ਹੋਊਗੀ। ਖਬਰਾਂ ਦੇ ਵਿੱਚ ਤੁਹਾਡੀ ਬਹੁਤ ਸਪਸ਼ਟਤਾ, ਅਸੀਂ ਆਵਾਜ਼ ਦੀ ਗੱਲ ਕਰਦੇ ਹਾਂ ਜੀ। ਤੇ ਪੀਜੀਆਈ ਦੀ ਰਿਪੋਰਟ ਅੱਜ ਹਾਂਜੀ ਵੱਡਾ ਸਮਾਗਮ ਹੈ ਇੱਕ ਤੇ ਉਹਦੇ ਲਈ ਜਾ ਰਹੇ ਆ ਤੇ ਸੜਕ ਤੇ ਖੜੇ ਆ, ਹੋ ਸਕਦਾ ਇਸ ਲਈ ਇੱਥੇ ਕੋਈ ਇੰਟਰਨੈਟ ਦੀ ਦਿੱਕਤ ਹੋਏਗੀ ਜ਼ਿਆਦਾ। ਜੀ ਜੀ ਸੋ ਅੱਜ ਮੇਰਾ ਪੰਜਾਬ ਸੰਸਥਾ ਵੱਲੋਂ ਇੱਕ ਸੈਮੀਨਾਰ ਪੰਜਾਬ ਦੀ ਕਿਸਾਨ ਤੇ ਸੂਬਾ ਪੱਧਰੀ ਰੱਖਿਆ ਗਿਆ ਜੀ ਜੀ ਸੋ ਇਸ ਲਈ ਉਹਦੇ ਲਈ ਨਿਕਲੇ ਮੇਰੇ ਮਤਲਬ ਤੜਕੇ ਦੇ ਤੇ ਸੜਕ ਤੇ ਖੜ ਕੇ ਹੀ ਆਪਣੀ ਡਿਊਟੀ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਮਾਫੀ ਜੇਕਰ ਦਿੱਕਤ ਆ ਰਹੀ ਹੈ ਕੋਈ ਪਰ ਜੀ 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 ਤੇ ਅਗਲੀ ਗੱਲ ਦੇ ਵੱਲ ਵਧੀਏ ਸ਼ਰਮਾ ਜੀ। ਪੀਜੀਆਈ ਦੀ ਇੱਕ ਰਿਪੋਰਟ ਹੈ ਜੀ, ਉਹ ਕਹਿ ਰਹੀ ਹੈ ਕਿ ਹੁਣ ਪੰਜਾਬ ਦੇ ਲੋਕਾਂ ਦੇ ਉੱਤੇ ਦਵਾਈਆਂ ਨਹੀਂ ਅਸਰ ਕਰਦੀਆਂ ਜੀ। ਬਿਲਕੁਲ ਪਰਵੀਨ ਜੀ, ਇਹ ਇੱਕ ਬਹੁਤ ਗੰਭੀਰ ਮਸਲਾ ਹੈ ਕਿਉਂਕਿ ਪੰਜਾਬ ਦੇ ਜਿਸ ਕਦਰ ਅਸੀਂ ਯੂਰੀਆ ਖਾਦਾਂ ਛਿੜਕਾ ਇਹ ਵਰਤ ਰਹੇ ਹਾਂ, ਪਸ਼ੂਆਂ ਦੇ ਜਿਵੇਂ ਟੀਕੇ ਲੱਗ ਰਹੇ ਆ ਜਾ ਰਿਹਾ, ਉਹ ਕਹਿੰਦੇ ਅਸੀਂ ਹਰ ਖਾਸ ਕਰਕੇ ਪਸ਼ੂਆਂ ਦੇ ਚਾਰੇ ਦੇ ਵਿੱਚ ਤੇ ਸਾਡੀਆਂ ਸਬਜ਼ੀਆਂ ਭਾਜੀਆਂ ਦੇ ਵਿੱਚ ਤੇ ਉਸ ਤੋਂ ਵੀ ਗਾਂਹ ਵੱਧ ਕੇ ਮਤਲਬ ਉਹ ਕਹਿੰਦੇ ਸਥਾਨਕ ਡਾਕਟਰ ਨੇ ਜਿਹੜੇ ਪਿੰਡਾਂ ਚ ਆਪੇ ਪਸ਼ੂਆਂ ਦੇ ਡਾਕਟਰ ਬਣੇ ਨੇ, ਚਾਹੇ ਕੱਚੀ ਪੱਕੀ ਡਿਗਰੀਆਂ ਲੈ ਕੇ, ਉਹ ਅਕਸਰ ਕਹਿੰਦੇ ਜਦੋਂ ਪਸ਼ੂ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਐਂਟੀਬਾਇਓਟਿਕ ਦੇ ਜਾਂ ਉਦਾਂ ਮਤਲਬ ਕਿ ਅਸੀਂ ਦੁੱਧ ਵਧਾਉਣ ਲਈ ਟੀਕਿਆਂ ਦੀ ਵਰਤੋਂ ਕਰਦੇ ਹਾਂ। ਤੇ ਇਸੇ ਤਰ੍ਹਾਂ ਜਦੋਂ ਸਾਨੂੰ ਕੋਈ ਲੋੜ ਹੁੰਦੀ ਹੈ ਅਸੀਂ ਬਿਨਾਂ ਕੋਈ ਟੈਸਟ ਕਰਾਇਆ ਕੁਛ ਕਰਾਇਆ, ਕਦੇ ਮੈਡੀਕਲ ਸਟੋਰ ਵਾਲੇ ਤੋਂ ਫੜ ਲਿਆ, ਕਦੇ ਪਿੰਡ ਵਾਲੇ ਝੋਲਾ ਛਾਪ ਡਾਕਟਰ ਤੋਂ ਦਵਾਈ ਲੈ ਲਈ ਤੇ ਉਹ ਐਂਟੀਬਾਇਓਟਿਕ ਵਧਾ ਦਿੰਦੇ ਨੇ। ਤੇ ਅੱਜ ਸਾਡੇ ਅੰਦਰ ਇਸ ਕਦਰ, ਚਾਹੇ ਉਹ ਫਸਲਾਂ ਦੇ ਰਾਹੀਂ, ਚਾਹੇ ਉਹ ਦੁੱਧ ਰਾਹੀਂ, ਚਾਹੇ ਉਹ ਪਸ਼ੂਆਂ ਦੇ ਉੱਤੇ ਵਰਤੀਆਂ ਦਵਾਈਆਂ ਰਾਹੀਂ, ਚਾਹੇ ਆਪਣੇ ਲਈ ਲਈਆਂ ਇਹੀ ਐਂਟੀਬਾਇਓਟਿਕ ਰਾਹੀਂ, ਬੋਡੀ ਦੇ ਅੰਦਰ ਆਲਰੇਡੀ ਇੰਨਾ ਜ਼ਹਿਰ ਜਾ ਚੁੱਕਿਆ ਜਾਂ ਇੰਨੇ ਤੱਤ ਜਾ ਚੁੱਕੇ ਨੇ ਇਹ, ਜਿਹਦੇ ਕਾਰਨ ਸਹੀ ਦਵਾਈ ਹੁਣ ਅਸਰ ਕਰਨਾ ਬੰਦ ਕਰ ਰਹੀ ਹੈ ਪੰਜਾਬ ਦੇ ਲੋਕਾਂ ਜੀ। ਤੋ ਆਪਾਂ ਆਮ ਦੇਖੋਗੇ ਜਦੋਂ ਕਿਸੇ ਨੂੰ ਕੋਈ ਦਵਾਈ ਲੱਗਦੀ ਹੈ ਨਾ ਤਾਂ ਉਹ ਤੈਅ ਕਰ ਦਿੰਦੇ ਕਿ 50 mg ਹੈ ਜੀ, 100 mg ਹੈ, ਫਿਰ ਉਹ ਵੱਧਦੀ ਜਾਂਦੀ ਹੈ, ਉਹ ਕਦੇ ਘਟਦੀ ਨਹੀਂ ਦਿਖੀ। ਮਤਲਬ ਦਵਾਈ ਲੈ ਕੇ ਵੀ ਜੇ ਬੰਦਾ ਤੰਦਰੁਸਤ ਹੋ ਕੇ ਉਹਦੀ ਮਾਤਰਾ ਘਟ ਨਹੀਂ ਰਹੀ, ਫਿਰ ਤੁਹਾਡੇ ਤੇ ਦਵਾਈ ਅਸਰ ਛੱਡ ਰਹੀ ਹੈ। ਸੋ ਇਹ ਪ੍ਰਕਿਰਿਆ ਲਗਾਤਾਰ ਵੱਧ ਰਹੀ ਹੈ। ਸੋ ਉਸ ਪ੍ਰਕਿਰਿਆ ਦੇ ਹਵਾਲੇ ਨਾਲ ਪੀਜੀਆਈ ਦੀ ਰਿਪੋਰਟ ਬਹੁਤ ਅਹਿਮ ਹੈ ਤੇ ਆਉਂਦੇ ਕਹਿੰਦੇ ਅਗਲੇ 5 ਤੋਂ 10 ਸਾਲ ਬਹੁਤ ਪੰਜਾਬ ਦੇ ਲਈ ਤਣਾਅ ਭਰੇ ਤੇ ਮੁਸ਼ਕਲ ਭਰੇ ਹੋ ਸਕਦੇ ਜੇਕਰ ਅਸੀਂ ਚੰਗੀ ਖੁਰਾਕ ਵੱਲ ਜਾਂ ਕੁਦਰਤੀ ਰਵਾਇਤੀ ਖੇਤੀ ਵੱਲ ਨਾ ਪਰਤੇ। ਜੀ ਜੀ ਬਿਲਕੁਲ। ਦੇਖੋ ਬਾਕੀਆਂ ਥਾਵਾਂ ਦੇ ਉੱਤੇ ਤਾਂ ਪੰਜਾਬ ਦੇ ਮੂਹਰੇ ਬਹੁਤ ਸਾਰੇ ਮੁਹਾਨ ਜਿਹੜੇ ਨੇ ਉਹ ਖੜੇ ਨੇ, ਪੰਜਾਬ ਦੇ ਸਾਹਮਣੇ ਵੱਡੀਆਂ ਵੱਡੀਆਂ ਚੁਣੌਤੀਆਂ ਖੜੀਆਂ ਨੇ, ਪਰ ਸਿਹਤ ਵੀ ਇੱਕ ਪੰਜਾਬੀਆਂ ਦੇ ਲਈ ਇੱਕ ਬਹੁਤ ਵੱਡੀ ਚੁਣੌਤੀ ਦੇ ਰੂਪ ਦੇ ਵਿੱਚ ਸਾਹਮਣੇ ਖੜੀ ਹੈ ਜੀ।
ਇੱਕ ਜਾਂਦੇ ਇੱਕ ਸਮਾਜਿਕ ਪਿਰਤ ਦੀ ਗੱਲ ਕਰੀਏ ਜੀ, ਧੀਆਂ ਨੂੰ ਬਰਾਬਰਤਾ ਦਿੱਤੀ ਗਈ ਹੈ ਤੇ ਬਹੁਤ ਸਾਰੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਪੀਰਾਂ ਫਕੀਰਾਂ ਨੇ ਦੁਨੀਆ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਵੀ ਔਰਤ ਕਿਸੇ ਤਰੀਕੇ ਨਾਲ ਘੱਟ ਨਹੀਂ ਹੈ। ਇੱਕ ਵਿਆਹ ਦੀ ਹਰ ਪਾਸੇ ਚਰਚਾ ਜੀ, ਜਿੱਥੇ ਕੁੜੀ ਬਰਾਤ ਲੈ ਕੇ ਗਈ ਹੈ ਜੀ। ਹਾਂ ਬਿਲਕੁਲ ਜੀ, ਫਿਰੋਜ਼ਪੁਰ ਦਾ ਪਿੰਡ ਕਰੀ ਕਲਾਂ ਜਿੱਥੇ ਦੀ ਖਬਰ ਖੂਬ ਚਰਚਾ ਵਿੱਚ ਹੈ ਜੀ। ਤੇ ਉੱਥੇ ਕੁੜੀ ਬਕਾਇਦਾ ਮਤਲਬ ਬਰਾਤ ਲੈ ਕੇ ਆਈ ਤੇ ਜਿਹੜਾ ਟੈਂਟ ਲਾ ਕੇ ਖੇਤਾਂ ਦੇ ਵਿਚਾਲੇ, ਆਲੇ ਦੁਆਲੇ ਕਣਕ ਦੇ ਖੇਤ ਲਹਿਰਾ ਰਹੇ ਸੀ, ਵਿਚਾਲੇ ਟੈਂਟ ਲਾ ਕੇ ਉਹਨਾਂ ਨੇ ਬਕਾਇਦਾ ਵਿਆਹ ਦੀਆਂ ਰਸਮਾਂ ਨਿਭਾਈਆਂ। ਜਿੰਨੇ ਮਹਿਮਾਨ ਬਰਾਤ ਚ ਆਏ ਜਾਂ ਜਿੰਨੇ ਮਹਿਮਾਨ ਮੁੰਡੇ ਵਾਲਿਆਂ ਨੇ ਆਪਣੇ ਵਿਆਹ ਸੱਦੇ ਸੀ, ਉਹਨਾਂ ਨਾਲੋਂ ਵੱਧ ਲੋਕ ਆਮ ਇਕੱਠੇ ਹੋ ਕੇ ਉੱਥੇ ਵਿਆਹ ਦੇਖਣ ਆ ਗਏ ਸੀ। ਸੋ ਇਹ ਆਪਣੇ ਆਪ ਚ ਨਵੇਕਲਾ ਵਿਆਹ ਸੀ, ਔਰ ਚਰਚਾ ਵੀ ਇਸੇ ਲਈ ਸੀ ਕਿ ਸ਼ਾਇਦ ਕੁੜੀ ਬਰਾਤ ਲੈ ਕੇ ਆਈ ਆ। ਪਰ ਉਹ ਕਹਿੰਦੇ ਕਿ ਦੋਏ ਜਵਾਕ, ਦੁਰਲਭ ਸਿੰਘ ਮੁੰਡਾ ਤੇ ਜਿਹੜੀ ਲਾੜੀ ਸੀਗੀ ਉਹ ਕੁੜੀ, ਦੋਨੇ ਮੁੰਡਾ ਕੁੜੀ ਕੈਨੇਡਾ ਨਾਲ ਸੰਬੰਧ ਰੱਖਦੇ ਨੇ, ਉਹਦੇ PR ਨੇ। ਤੇ ਕਹਿੰਦੇ ਕਿ ਉਹਨਾਂ ਨੇ ਇਹ ਦਿਖਾਉਣ ਲਈ, ਇਹ ਪਰਤਾਉਣ ਲਈ ਕਿ ਆਪਣਾ ਵਿਰਸਾ ਕੀ ਚੀਜ਼ ਹੈ, ਆਪਣਾ ਸੱਭਿਆਚਾਰ ਕੀ ਚੀਜ਼ ਹੈ, ਆਪਣੀ ਵਿਰਾਸਤ ਕੀ ਚੀਜ਼ ਹੈ, ਆਪਣੀ ਧਰਤੀ ਨਾਲ ਕਿਵੇਂ ਜੁੜਿਆ ਰਹਿ ਜਾ ਸਕਦਾ ਹੈ, ਆਮ ਸਧਾਰਨ ਵਿਆਹ ਕਿਵੇਂ ਕੀਤੇ ਜਾ ਸਕਦੇ ਆ, ਪੈਲਸ ਕਲਚਰ ਨੂੰ ਚੈਲੰਜ ਕਰਦਾ। ਤੇ ਉਹ ਕਹਿੰਦੇ ਅੰਦੋਲਨ ਨੂੰ ਸਮਰਪਿਤ ਹੈ ਸਾਡਾ ਇਹ ਵਿਆਹ। ਸੋ ਇਹ ਬਹੁਤ ਕੁਝ ਸਿੰਬੋਲਿਕ ਸੀਗਾ ਇਸ ਵਿਆਹ ਦੇ ਵਿੱਚ। ਪਰ ਕੁੱਲ ਮਿਲਾ ਕੇ ਉਹਨਾਂ ਨੇ ਚਰਚਾ 'ਚ ਰਹੇ ਵਿਆਹ ਸਾਡਾ ਸੁਨੇਹਾ ਜਾ ਸਕੇ, ਇਸ ਲਈ ਇਹਨੂੰ ਇਸ ਤਰੀਕੇ ਨਾਲ ਕੀਤਾ ਕਿ ਕੁੜੀ ਬਰਾਤ ਲੈ ਕੇ ਆਊਗੀ। ਸੋ ਜੋੜਾ ਕੈਨੇਡਾ ਤੋਂ ਸੀਗਾ ਤੇ ਕੁੜੀ ਬਰਾਤ ਲੈ ਕੇ ਮੀਡੀਆ ਦੀ ਨਜ਼ਰਾਂ 'ਚ ਆ ਗਿਆ। ਸੋ ਇਹਨਾਂ ਦਾ ਅਸਰ ਕਿੰਨਾ ਕੁ ਹੋਊਗਾ ਦੇਖਣ ਵਾਲੀ ਗੱਲ ਹੈ ਕਿ ਅੱਜ ਕੱਲ੍ਹ ਬਿਨਾਂ ਦਹੇਜ ਜਿਹੜੇ ਵਿਆਹ ਹੁੰਦੇ ਨੇ ਉਹ ਵੀ ਖਬਰਾਂ ਤਾਂ ਬਣਦੀਆਂ ਨੇ, ਹੈ ਨਾ। ਤੇ ਇਸੇ ਤਰ੍ਹਾਂ ਇਹ ਸਧਾਰਨ ਵਿਆਹ ਜੇਕਰ ਕੀਤਾ ਗਿਆ ਪਿੰਡ 'ਚ ਤਾਂ ਇਹ ਵੀ ਚਰਚਾ ਤਾਂ ਬਣਿਆ, ਪਰ ਇਹਨੂੰ ਅਪਣਾਊਗਾ ਕਿੰਨੇ ਲੋਕ, ਇੱਕ ਸਵਾਲ ਖੜਾ। ਬੇਸ਼ੱਕ ਸਾਡੇ ਉੱਤੇ ਬਹੁਤ ਜ਼ਿਆਦਾ ਹਾਵੀ ਹੋ ਗਿਆ ਇਹ ਮਹਿੰਗੇ ਵਿਆਹਾਂ ਦਾ ਕਲਚਰ, ਜਿੱਥੇ ਖਾਣਾ ਪੀਣਾ ਜਿੰਨੇ ਖਾ ਕੇ ਜਾਂਦੇ ਆ ਉਹਦੇ ਨਾਲ 4 ਗੁਣਾ ਵੱਧ ਬਰਬਾਦ ਹੋ ਜਾਂਦਾ। ਪਰ ਉਹਦੇ ਨਾਲ ਇੱਕ ਸੱਚਾਈ ਇਹ ਵੀ ਖੜੀ ਹੈ ਕਿ ਜੇਕਰ ਅਸੀਂ ਕਹਿੰਦੇ ਕਿ ਪੈਲਸ ਵਾਲੇ ਵਿਆਹ ਆ ਗਏ ਜਾਂ ਉੱਥੇ ਪੈਸਾ ਵੀ ਇਕੱਲਾ ਇੱਕ ਕੋਲ ਨਹੀਂ ਜਾਂਦਾ, ਕਿੰਨਿਆਂ ਕੋਲ ਵੰਡਿਆ ਜਾਂਦਾ। ਕੋਈ ਟੈਂਟ ਵਾਲਾ ਲੈ ਕੇ ਜਾ ਰਿਹਾ, ਕੋਈ ਕੁਰਸੀਆਂ ਵਾਲਾ ਲੈ ਕੇ ਜਾ ਰਿਹਾ, ਕੋਈ ਰੋਟੀਆਂ ਵਾਲਾ ਲੈ ਕੇ ਜਾ ਰਿਹਾ, ਕੋਈ ਬਹਿਰੇ ਲੈ ਕੇ ਜਾ ਰਹੇ ਨੇ, ਕੋਈ ਟੈਂਪੂ ਟਰੈਲੀ ਵਾਲਾ ਲੈ ਕੇ ਜਾ ਰਿਹਾ, ਹੈ ਨਾ, ਉਹ ਅਲੱਗ-ਅਲੱਗ, ਕੋਈ ਡੀਜੇ ਵਾਲਾ ਲੈ ਕੇ ਜਾ ਰਿਹਾ। ਸੋ ਪੈਸੇ ਦਾ ਇੱਕ ਵਰਤਾਰਾ ਵੀ ਹੈ, ਸਰਕਲ ਵੀ ਬਣਦਾ, ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ। ਪਰ ਜਦੋਂ ਤੱਕ ਅਸੀਂ ਇਸ ਨੂੰ ਸਧਾਰਨਤਾ ਨਾਲ ਨਹੀਂ ਵਰਤਦੇ, ਕਿਉਂਕਿ ਤੁਸੀਂ ਇਹ ਦੇਖੋ ਕਿ ਪੈਕੇਜ ਕਲਚਰ ਹੋ ਗਿਆ। ਤੋ ਉੱਥੇ ਜਿਵੇਂ ਕਿਸਾਨ ਆਪਣੀ ਜਦੋਂ ਫਸਲ ਪੈਦਾ ਕਰਦਾ ਤਾਂ ਉਹ ਮੰਡੀ 'ਚ ਜਦੋਂ ਵੇਚਦਾ ਤਾਂ ਉਹਨੂੰ ਮੁੱਲ ਪੂਰਾ ਨਹੀਂ ਮਿਲਦਾ, ਆੜ੍ਹਤੀਆ ਵੱਧ ਕਮਾ ਰਿਹਾ। ਉਸੇ ਤਰ੍ਹਾਂ ਪੈਲਸਾਂ ਵਾਲੇ ਹੌਲੀ-ਹੌਲੀ ਟੇਕਾ ਕਰਦੇ ਆ ਕਿ ਤੁਹਾਨੂੰ ਜੀ ਇੰਨੇ 'ਚ ਸਾਰਾ ਕੁਝ ਦੇ ਦਾਂਗੇ। ਉਹ ਅੱਗੇ ਜਿਹੜੇ ਬੰਦੇ ਵਿਚਾਰੇ ਕੰਮ ਕਰਨ ਵਾਲੇ ਉਹਨਾਂ ਨੂੰ ਲੇਬਰ ਨੂੰ ਦਾ ਮੁੱਲ ਵੀ ਨਹੀਂ ਦਿੰਦੇ ਤੇ ਆਪ ਕਮਿਸ਼ਨ ਦੇ ਰੂਪ 'ਚ ਵੱਧ ਖਾ ਰਹੇ ਆ। ਜੀ। ਸੋ ਇਸ ਲਈ ਇਹ ਜਦੋਂ ਪਿੰਡਾਂ 'ਚ ਦੁਬਾਰਾ ਸਾਂਝੇ ਵਿਆਹ ਹੋਣ ਲੱਗ ਜਾਣ, ਸਾਂਝੀਆਂ ਥਾਵਾਂ ਤੇ ਹੋਣ ਲੱਗ ਜਾਣ, ਤਾਂ ਉਹਦੇ ਨਾਲ ਮੈਨੂੰ ਲੱਗਦਾ ਕਿ ਖਰਚਾ ਵੀ ਘਟੂਗਾ ਤੇ ਸਹੀ ਮਿਹਨਤ ਵਾਲੇ ਨੂੰ ਉਹਦਾ ਮੁੱਲ ਵੀ ਮਿਲ ਲੱਗ ਜੂਗਾ। ਸੋ ਕਾਫੀ ਕੁਝ ਸੁਨੇਹਾ ਦੇ ਗਿਆ ਵਿਆਹ, ਇਹਨੂੰ ਕਿੰਨਾ ਕੁ ਕੋਈ ਅਪਣਾਉਂਦਾ ਇਹ ਆਉਣ ਵਾਲਾ ਵਕਤ ਤੈਅ ਕਰੇਗਾ। ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਨਹੀਂ, ਜਿਹੜੀ ਅੱਜ ਦਿੱਕਤ ਆਈ ਸਰੋਤਿਆਂ ਨੂੰ ਉਹਦੇ ਲਈ ਮਾਫੀ ਹੈ ਪ੍ਰਵੀਨ ਜੀ। ਜੀ, ਧੰਨਵਾਦ ਜੀ, ਕੋਈ ਗੱਲ। ਜੀ। ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਤੁਹਾਡਾ। ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜੇ ਸੰਦੀਪ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਜਾਂਦੇ ਇੱਕ ਚਰਚਿਤ BBC ਦੀ ਰਿਪੋਰਟ ਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਉਸ ਰਿਪੋਰਟ ਦੇ ਵਿੱਚ ਇੱਕ ਜਿਹੜੀ ਤਸਵੀਰ ਆ ਉਹਦਾ ਜ਼ਿਕਰ ਕੀਤਾ ਗਿਆ। ਉਹ ਤਸਵੀਰ ਹੈ ਪਨਾਮਾ ਸਿਟੀ ਦੇ ਇੱਕ ਲਗਜ਼ਰੀ ਡੈਕਾਪੋਲਿਸ ਹੋਟਲ ਦੇ ਇੱਕ ਕਮਰੇ ਦੀ ਖਿੜਕੀ ਦੇ ਵਿੱਚੋਂ, ਜਿੱਥੋਂ 2 ਕੁੜੀਆਂ ਇੱਕ ਕਾਗਜ਼ ਫੜ ਕੇ ਖੜੀਆਂ ਨੇ, ਜਿਹਦੇ ਉੱਤੇ ਇੱਕ ਸੁਨੇਹਾ ਲਿਖਿਆ ਹੋਇਆ ਕਿ ਕਿਰਪਾ ਕਰਕੇ ਸਾਡੀ ਮਦਦ ਕਰੋ। ਇਹ ਹੋਟਲ ਆਪਣੇ ਗਾਹਕਾਂ ਨੂੰ ਸੀ ਵਿਊ ਯਾਨੀ ਕਿ ਸਮੁੰਦਰ ਦਾ ਦ੍ਰਿਸ਼ ਦਿਖਾਉਂਦਾ, ਮੁਹੱਈਆ ਕਰਵਾਉਂਦਾ ਉਹ ਕਮਰੇ। ਇਹਦੇ ਵਿੱਚ 2 ਖਾਸ ਰੈਸਟੋਰੈਂਟ ਨੇ, ਇੱਕ ਸਵੀਮਿੰਗ ਪੂਲ ਹੈ, ਇੱਕ ਸਪਾ ਹੈ ਤੇ ਇੱਕ ਨਿੱਜੀ ਆਵਾਜਾਈ ਦਾ ਪ੍ਰਬੰਧ ਹੈ। ਪਰ ਪਨਾਮਾ ਸਰਕਾਰ ਨੇ ਇਹ ਗੱਲ ਹੁਣ ਕਹੀ ਹੈ ਕਿ ਇਹ ਹੋਟਲ ਹੁਣ ਤੱਕ ਅਸਥਾਈ ਹਿਰਾਸਤ ਕੇਂਦਰ ਬਣ ਚੁੱਕਿਆ ਹੈ, ਜਿੱਥੇ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ 299 ਗੈਰ ਜਿਹੜੀ ਦਸਤਾਵੇਜ਼ੀ ਪ੍ਰਵਾਸੀ ਉਹਨਾਂ ਨੂੰ ਰੱਖਿਆ ਗਿਆ। ਕੁਝ ਪ੍ਰਵਾਸੀਆਂ ਨੇ ਆਪਣੇ ਆਪ ਨੂੰ ਆਜ਼ਾਦੀ ਤੋਂ ਵਾਂਝਾ ਦਰਸਾਉਣ ਦੇ ਲਈ ਆਪਣੀਆਂ ਬਾਹਾਂ ਉੱਪਰ ਚੁੱਕੀਆਂ ਹੋਈਆਂ ਸਨ ਅਤੇ ਗੁੱਟਾਂ ਦੀ ਕੜੀ ਬਣਾਈ ਹੋਈ ਹੈ। ਕਈਆਂ ਨੇ ਤਖਤੀਆਂ ਫੜੀਆਂ ਹੋਈਆਂ ਸੀਗੀਆਂ, ਜਿਨ੍ਹਾਂ ਦੇ ਉੱਤੇ ਲਿਖਿਆ ਸੀਗਾ ਕਿ ਅਸੀਂ ਆਪਣੇ ਦੇਸ਼ ਦੇ ਵਿੱਚ ਸੁਰੱਖਿਅਤ ਨਹੀਂ ਹਾਂ। ਟਰੰਪ ਪ੍ਰਸ਼ਾਸਨ ਨੇ ਲੱਖਾਂ ਲੋਕ ਜੋ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਹੋਏ ਸਨ, ਉਹਨਾਂ ਨੂੰ ਦੇਸ਼ ਨਿਕਾਲਾ ਦੇਣ ਦਾ ਵਾਅਦਾ ਕੀਤਾ। ਪਨਾਮਾ ਦੀ ਰਾਜਧਾਨੀ ਪਨਾਮਾ ਸਿਟੀ ਦੇ ਹੋਟਲ ਦੇ ਵਿੱਚ ਮੌਜੂਦ ਇਹ ਲੋਕ ਪਿਛਲੇ ਹਫ਼ਤੇ 3 ਉਡਾਣਾਂ ਦੇ ਰਾਹੀਂ ਇੱਥੇ ਪਹੁੰਚੇ ਨੇ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਜਿਹੜੇ ਜੋਸ ਰਾਉਲੋ ਮੋਲੀਨੋ ਨੇ, ਉਹਨਾਂ ਨੇ ਸਹਿਮਤੀ ਦਿੱਤੀ ਹੈ ਕਿ ਪਨਾਮਾ ਉਹਨਾਂ ਲੋਕਾਂ ਦੇ ਲਈ ਪੁੱਲ ਦਾ ਕੰਮ ਕਰੇਗਾ ਜਿਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਅਤੇ ਹਾਲੇ ਉਹਨਾਂ ਨੂੰ ਮੂਲ ਦੇਸ਼ ਵਾਪਸ ਭੇਜਿਆ ਜਾਣਾ ਹੈ। ਭਾਰਤ, ਚੀਨ, ਉਜ਼ਬੇਕਿਸਤਾਨ, ਈਰਾਨ, ਵੀਅਤਨਾਮ, ਤੁਰਕੀ, ਨੇਪਾਲ, ਪਾਕਿਸਤਾਨ, ਅਫਗਾਨਿਸਤਾਨ ਅਤੇ ਸ਼੍ਰੀਲੰਕਾ ਤੋਂ 299 ਗੈਰ ਦਸਤਾਵੇਜ਼ੀ ਪ੍ਰਵਾਸੀਆਂ ਦੇ ਵਿੱਚੋਂ ਸਿਰਫ 171 ਉਹ ਨੇ ਜਿਨ੍ਹਾਂ ਨੂੰ ਆਪਣੇ ਮੂਲ ਦੇਸ਼ਾਂ ਨੂੰ ਵਾਪਸ ਜਾਣ ਦੇ ਜਿਹੜੇ ਸਹਿਮਤ ਹੋਏ ਨੇ। ਇੱਥੇ ਇਸ ਗੱਲ ਦਾ ਵੀ ਜ਼ਿਕਰ ਕਰ ਦਈਏ ਵੀ ਜਿਹੜੇ ਲੋਕ ਸਹਿਮਤ ਹੋਏ ਨੇ ਜਾਂ
ਪੰਜਾਬੀ ਰੇਡੀਓ ਯੂਐਸਏ ਤੱਕ ਅਪਰੋਚ ਕੀਤੀ ਗਈ ਹੈ। ਇਹਨਾਂ ਲੋਕਾਂ ਦੇ ਵਿੱਚੋਂ ਇੱਕ ਉਹਨਾਂ ਲੋਕਾਂ ਦੇ ਰਾਹੀਂ ਉਹਨਾਂ ਲੋਕਾਂ ਨੇ, ਜਿਹੜੇ ਲੋਕ ਪੰਜਾਬੀ ਭਾਈਚਾਰੇ ਤੋਂ ਆਉਂਦੇ ਨੇ ਤੇ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਉਹਨਾਂ ਨੇ ਆਪਣਾ ਭਰੋਸਾ ਪ੍ਰਗਟਾਇਆ, ਆਪਣੀ ਪਛਾਣ ਜਨਤਕ ਨਾ ਕਰਨ ਦੇ ਜਿਹੜਾ ਮੰਤਵ ਦੇ ਨਾਲ ਜਾਂ ਵਾਅਦੇ ਦੇ ਨਾਲ ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਬਹੁਤ ਸਾਰੇ ਜਿਹੜੇ ਭਾਰਤੀ ਨੇ ਉਹ ਰਾਜ਼ੀ ਹੋ ਚੁੱਕੇ ਨੇ ਵਾਪਸੀ ਨੂੰ, ਤੇ ਉਹਨਾਂ ਨੇ ਹੁਣ 11 ਜਣਿਆਂ ਨੇ ਜਿਹੜਾ 11 ਜਣਿਆਂ ਨੂੰ ਇਹਨਾਂ ਫਲਾਈਟਾਂ ਦੇ ਰਾਹੀਂ ਵਾਪਸ ਭੇਜਿਆ ਜਾਣਾ ਅੱਜ। ਹਾਲਾਂਕਿ ਇਹ ਉਹਨਾਂ ਦੇ ਦਾਅਵੇ ਦੇ ਨਾਲ ਹੀ ਖਬਰ ਹੈ, ਕੋਈ ਖਬਰ ਏਜੰਸੀ ਨੇ ਇਹਦੀ ਪੁਸ਼ਟੀ ਤਾਂ ਨਹੀਂ ਕੀਤੀ, ਪਰ ਹੁਣ ਸਰਕਾਰ ਦੇ ਮੁਤਾਬਕ ਜਿਹੜਾ ਡਾਰੀਅਨ ਸੂਬਾ ਹੈ ਉਹਦੇ ਇੱਕ ਕੈਂਪ ਦੇ ਵਿੱਚ ਉਹਨੂੰ ਇਹ ਤਬਦੀਲ ਕੀਤਾ ਜਾਊਗਾ। ਇੱਥੇ ਜੰਗਲ ਪਾਰ ਕਰਕੇ ਜਿਹੜੇ ਲੋਕ ਅਮਰੀਕਾ ਜਾਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦੇ ਲਈ, ਪ੍ਰਵਾਸੀਆਂ ਦੇ ਲਈ ਅਸਥਾਈ ਰਿਹਾਇਸ਼ਗਾਹ ਦਾ ਜਿਹੜਾ ਪ੍ਰਬੰਧ ਉਹ ਕੀਤਾ ਗਿਆ। ਭਾਰਤ ਸਰਕਾਰ ਨੇ ਇਹ ਗੱਲ ਕਹੀ ਹੈ ਕਿ ਪਨਾਮਾ ਸਿਟੀ ਦੇ ਇਸ ਹੋਟਲ ਦੇ ਵਿੱਚ ਨਜ਼ਰਬੰਦ ਭਾਰਤੀ ਸੁਰੱਖਿਅਤ ਨੇ ਤੇ ਉਹਨਾਂ ਨੂੰ ਕਾਉਂਸਲਰ ਦੀ ਜਿਹੜੀ ਮਦਦ ਆ ਉਹ ਦਿੱਤੀ ਜਾ ਰਹੀ ਹੈ। ਇੱਕ ਆਮ ਦਿਨ ਹੋਵੇ ਤਾਂ ਸੈਲਾਨੀ ਡੈਕਾਪੋਲਿਸ ਹੋਟਲ ਦੇ ਵਿੱਚ ਆਰਾਮ ਦੇ ਨਾਲ ਦਾਖਲ ਹੋ ਸਕਦੇ ਨੇ, ਉੱਥੇ ਜਾ ਵੀ ਸਕਦੇ ਨੇ, ਪਰ ਹੁਣ ਅਜਿਹਾ ਨਹੀਂ ਹੈ। ਪਨਾਮਾ ਨੈਸ਼ਨਲ ਏਅਰੋ ਨੇਵਲ ਜਿਹੜਾ ਸਰਵਿਸ ਆ ਉਹਦੇ ਹੁਣ ਜਿਹੜੇ ਹਥਿਆਰਾਂ ਦੇ ਨਾਲ ਸਲੈਸ਼ ਜਿਹੜੇ ਕਰਮਚਾਰੀ ਨੇ, ਸੁਰੱਖਿਆ ਦਸਤੇ ਨੇ, ਉਹ ਇਮਾਰਤ ਦੇ ਅੰਦਰ ਤੇ ਬਾਹਰ ਤੈਨਾਤ ਨੇ। ਗਲੀ ਤੋਂ ਖਿੜਕੀ ਦੇ ਵਿੱਚ ਕੱਪੜੇ ਲਟਕਦੇ ਦਿਖਾਈ ਦਿੱਤੇ ਜਾ ਰਹੇ ਨੇ। ਇਸ ਦੇ ਨਾਲ ਇੱਕ ਹੋਰ ਚੀਜ਼ ਹੈ ਦੇਖੇ ਗਏ ਜਿਹੜੇ ਆਪਣੇ ਅੰਗੂਠੇ ਆਪਣੀਆਂ ਹਥੇਲੀਆਂ ਦੇ ਵਿੱਚ ਰੱਖ ਕੇ ਬਾਹਾਂ ਨੂੰ ਉੱਪਰ ਚੁੱਕੀ ਖੜੇ ਨੇ, ਸਹਾਇਤਾ ਦੇ ਲਈ ਮਦਦ ਦੀ ਗੁਹਾਰ ਲਾ ਰਹੇ ਨੇ। ਹੋਟਲ ਦੇ ਅੰਦਰਲੇ ਜਿਹੜੇ ਹਾਲਾਤ ਨੇ, ਇੱਕ ਇਰਾਨੀ ਔਰਤ ਜੋ ਪਨਾਮਾ ਦੇ ਵਿੱਚ ਕਈ ਸਾਲਾਂ ਤੋਂ ਰਹਿ ਰਹੀ ਹੈ, ਉਹਨੇ ਦੱਸਿਆ ਕਿ ਮੈਂ ਇੱਕ ਪ੍ਰਵਾਸੀ ਦੇ ਸੰਪਰਕ ਦੇ ਵਿੱਚ ਸੀਗੀ, ਉਹ ਵੀ ਈਰਾਨ ਵਾਪਸ ਭੇਜੇ ਜਾਣ ਦੀ ਸੰਭਾਵਨਾ ਤੋਂ ਦਹਿਸ਼ਤ ਦੇ ਵਿੱਚ ਨੇ। ਇਸ ਬੀਬੀ ਨੇ ਵੀ ਆਪਣੀ ਜਿਹੜੀ ਪਛਾਣ ਆ ਉਹ ਜਨਤਕ ਨਾ ਕਰਨ ਦੀ ਸੂਰਤ ਦੇ ਵਿੱਚ ਦੱਸਿਆ ਕਿ ਉਹ ਹੋਟਲ ਦੇ ਵਿੱਚ ਫਾਰਸੀ ਅਨੁਵਾਦਕ ਵਜੋਂ ਮਦਦ ਦੀ ਪੇਸ਼ਕਸ਼ ਕਰਨ ਗਈ ਸੀ, ਪਰ ਉਹ ਕਹਿੰਦੇ ਕਿ ਸਾਡੇ ਕੋਲੇ ਇੱਕ ਅਨੁਵਾਦਕ ਹੈਗਾ ਤੇ ਇਸ ਕਰਕੇ ਤੁਹਾਡੀ ਲੋੜ ਨਹੀਂ ਹੈ। ਡੈਕਾਪੋਲਿਸ ਹੋਟਲ ਦੇ ਵਿੱਚ ਜਿਹੜੇ ਲੋਕ ਇਸ ਵੇਲੇ ਰਹਿ ਰਹੇ ਨੇ ਉਹਨਾਂ ਨੂੰ ਬਾਹਰ ਕਿਸੇ ਨਾਲ ਸੰਪਰਕ ਕਰਨ ਦੀ ਇਜਾਜ਼ਤ ਨਹੀਂ ਹੈ। ਇੱਕ ਇਰਾਨੀ ਔਰਤ ਜਿਸ ਨੇ ਮੋਬਾਈਲ ਜ਼ਰੀਏ ਲੁੱਕ ਕੇ ਉਹ ਕਹਿੰਦੇ ਕਿ ਸਾਡੇ ਨਾਲ ਸੰਪਰਕ ਕੀਤਾ ਸੀਗਾ। ਹੋਟਲ ਦੇ ਵਿੱਚ ਬੱਚੇ ਵੀ ਮੌਜੂਦ ਨੇ, ਉਹਨਾਂ ਨੂੰ ਕੋਈ ਵਕੀਲ ਨਹੀਂ ਦਿੱਤਾ ਗਿਆ ਤੇ ਖਾਣਾ ਖਾਣ ਦੇ ਲਈ ਵੀ ਉਹਨਾਂ ਨੂੰ ਆਪਣੇ ਕਮਰਿਆਂ ਦੇ ਵਿੱਚੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮੰਗਲਵਾਰ ਨੂੰ ਹੋਟਲ ਦੇ ਵਿੱਚ ਰੱਖੇ ਗਏ ਡਿਪੋਰਟ ਕੀਤੇ ਗਏ ਲੋਕਾਂ ਦੀ ਕਹਾਣੀ ਪਹਿਲੀ ਵਾਰ ਸਾਹਮਣੇ ਆਈ ਹੈ। ਦੁਨੀਆ ਭਰ ਦੇ ਵਿੱਚ ਇਹਨਾਂ ਲੋਕਾਂ ਦੇ ਹਾਲਾਤ ਕੀ ਨੇ, ਮਾਨਸਿਕ ਤੌਰ ਤੇ ਕਿਹੜੀ ਪੀੜਾ ਦੇ ਵਿੱਚੋਂ ਗੁਜ਼ਰ ਰਹੇ ਨੇ, ਉਹਨਾਂ ਦੇ ਦੇਸ਼ਾਂ ਦੀਆਂ ਸਰਕਾਰਾਂ ਦਾ ਉਹਨਾਂ ਪ੍ਰਤੀ ਰੁਖ ਕੀ ਹੈ, ਇਸ ਉੱਤੇ ਵੱਡੇ ਪੱਧਰ ਦੇ ਉੱਤੇ ਜਿਹੜੀ ਚਰਚਾ ਉਹ ਚੱਲੀ ਜਾ ਰਹੀ ਹੈ। ਵੀਡੀਓ ਦੇ ਵਿੱਚ ਇਰਾਨੀ ਔਰਤ ਨੇ ਇਹ ਗੱਲ ਕਹੀ ਹੈ ਕਿ ਜੇਕਰ ਉਹ ਈਰਾਨ ਵਾਪਸ ਜਾਂਦੀ ਹੈ ਤਾਂ ਉਹਦੀ ਜਾਨ ਨੂੰ ਖਤਰਾ ਹੋ ਸਕਦਾ, ਕਿਉਂਕਿ ਸਰਕਾਰ ਉਹਦੇ ਤੋਂ ਬਦਲਾ ਲੈ ਸਕਦੀ ਹੈ। ਉਹਦਾ ਇਰਾਦਾ ਸਿਆਸੀ ਸ਼ਰਨ ਮੰਗਣਾ ਹੈ। ਉਹ ਕਹਿੰਦੇ ਕਿ ਹੁਣ ਸਾਡੇ ਤੱਕ ਵਕੀਲਾਂ ਦੀ ਪਹੁੰਚ ਕਰਨੀ ਜ਼ਰੂਰੀ ਹੈ, ਕਿਉਂਕਿ ਜੇਕਰ ਅਮਰੀਕਾ ਦੇ ਇਸ ਡਿਪੋਰਟੇਸ਼ਨ ਦੇ ਮੁਤਾਬਕ ਸਾਨੂੰ ਵਾਪਸ ਭੇਜਿਆ ਗਿਆ ਤਾਂ ਅਸੀਂ ਸ਼ਾਇਦ ਉੱਥੇ ਹੁਣ ਜਿੰਦਾ ਨਹੀਂ ਬਚਾਂਗੇ। ਸੋ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਨੇ ਪੰਜਾਬੀ ਡੀਐਸਏ ਦੇ ਉੱਤੇ ਆਪਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਡਿਪੋਰਟੇਸ਼ਨ ਦੇ ਉੱਤੇ ਸਰਕਾਰ ਦਾ ਕੀ ਰੁਖ ਹੈ ਤੇ ਹਾਲਾਤ ਕੀ ਨੇ। ਜਿਹੜੇ ਜੰਗਲਾਂ ਦੇ ਵਿੱਚ ਕੈਂਪ ਬਣੇ ਹੋਏ ਨੇ ਉਹਨਾਂ ਦੇ ਬਾਬਤ ਵੀ ਪੰਜਾਬੀ ਡੀਐਸਏ ਦੇ ਉੱਤੇ ਆਪਾਂ ਜਿਹੜੀ ਉਹ ਸਭ ਤੋਂ ਪਹਿਲਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ। ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ।